ਸੋ ਇਹ ਕਿਤੇ ਨਾ ਕਿਤੇ ਇਦਾਂ ਆ, ਆਪਾਂ ਕਹਿ ਸਕਦੇ ਅਟਾਰਨੀ ਕੈਨੇਡਾ ਜੀ ਜਿਹੜਾ ਤਾਂ ਮੇਨ ਬੈਨੀਫਿਸ਼ਰੀ ਆ, ਇਹ ਤਾਂ ਚਲੋ ਉਹਨਾਂ ਦੇ ਡਿਪੈਂਡੈਂਟ ਵਾਲੇ ਹੋ ਗਏ, ਜਿਹੜਾ E1 ਤੇ ਆ ਗਿਆ ਜਾਂ L1 ਤੇ ਜਾਂ L2 ਜਿਹੜਾ ਵੀ ਵੀਜ਼ੇ ਦੇ ਉੱਤੇ ਆਏ ਆ, ਉਹ ਤਾਂ ਇੱਕ ਕੰਪਨੀ ਨਾਲ ਵੱਜੇ ਆ, ਪਰ ਉਹਨਾਂ ਦੇ ਸਪਾਊਸਿਸ ਨੂੰ ਇੱਕ ਹਿਸਾਬ ਦੇ ਨਾਲ ਪੂਰੀ ਖੁੱਲ੍ਹ ਆ, ਉਹ ਕਿਤੇ ਵੀ ਕੰਮ ਕਰ ਸਕਦੇ ਆ ਫਿਰ। ਪੂਰੀ ਖੁੱਲ੍ਹ ਆ ਤੇ ਖੁੱਲ੍ਹ ਹੋਰ ਵੀ ਜ਼ਿਆਦਾ ਖੁੱਲ੍ਹ ਤਾਂ ਪਹਿਲਾਂ ਵੀ ਸੀਗੀ, ਪਰ ਹੁਣ ਉਹਦਾ ਹੋਰ ਜ਼ਿਆਦਾ ਫਾਇਦਾ ਹੋ ਗਿਆ ਕਿ ਵਰਕ ਪਰਮਿਟ ਦੀ ਉਹਨਾਂ ਨੂੰ ਵੇਟ ਨਹੀਂ ਕਰਨੀ ਪੈਣੀ, ਸਿੱਧੇ ਹੀ, ਕਿਉਂਕਿ ਜਦੋਂ ਹੀ ਆਉਣਾ ਏਅਰਪੋਰਟ ਤੇ ਆਉਣਾ ਸਿੱਧੇ ਹੀ ਉਹਨਾਂ ਨੂੰ ਜਿਹੜੀ ਵਰਕ ਆਥੋਰਾਈਜੇਸ਼ਨ ਆਟੋਮੈਟਿਕਲੀ ਗ੍ਰਾਂਟਡ ਹੈ। ਹਾਂ ਸੋ ਇਨਵੈਸਟਮੈਂਟ ਵੀਜ਼ੇ ਵਾਲਿਆਂ ਨੂੰ ਕਾਫੀ ਜਿਹੜਾ ਇਹਦੇ ਵਿੱਚ ਫਾਇਦਾ ਹੋ ਸਕਦਾ, ਸਪੈਸ਼ਲੀ ਜਿਹੜੇ ਯੂਰਪੀਅਨ ਆਉਂਦੇ ਆ ਉਹਨਾਂ ਨੂੰ ਕਹੀਦਾ ਵੀ ਆ ਕਿ E2 ਤੋਂ ਆਓ, E2 ਵੀਜ਼ੇ ਤੇ ਆਓ, ਸਿਟੀਜ਼ਨ ਬਣ ਕੇ E2 ਤੇ ਆਓ, ਤੇ ਪਰ ਨਹੀਂ ਹਟਦੀ ਕਮਿਊਨਿਟੀ, ਕਈ ਆਪਣਾ ਕੇਸ ਬਹੁਤ ਖਰਾਬ ਕਰਦੇ ਆ, ਲੱਗੋ ਸੁਣੋ ਸੁਣਾਈ ਦੇ ਵਿੱਚ 2 ਨੰਬਰ 'ਚ ਆ ਜਾਂਦੇ ਆ, ਜਾਂ ਯੂਰਪੀਅਨ PR ਦੀ ਬੁੱਕਤ ਨਹੀਂ ਦਿੰਦੇ, ਤੇ ਸਿੱਧੇ ਆ ਕੇ ਜਿੱਦਾਂ ਕਹਿ ਲਓ ਕਿ 6 ਮਹੀਨੇ 'ਚ ਉਹਨੇ ਸਿਟੀਜ਼ਨ ਬਣ ਜਾਣਾ ਸੀ, ਪਰ ਕਿਸੇ ਦੇ ਆਖੇ ਲੱਗ ਕੇ ਜਿਹੜਾ ਬਾਰਡਰ ਕ੍ਰਾਸ ਬਹੁਤ ਜ਼ਿਆਦਾ ਜਿਹੜੀ ਯੂਰਪੀਅਨ ਪੰਜਾਬੀ ਕਮਿਊਨਿਟੀ ਹੈ ਉਹ ਬਾਰਡਰ ਕ੍ਰਾਸ ਕਰ ਰਹੀ ਹੈ, ਆਪਣੀ ਸਜੋਰਨੋ ਵਗੈਰਾ ਛੱਡ ਕੇ ਜਿਹੜਾ ਇੱਥੇ ਆਪਣਾ ਸਾਰਾ ਕੰਮ ਖਰਾਬ ਕਰਕੇ, ਤੇ ਪੈਰਾਲੀਗਲ ਨੇ ਉਹਨਾਂ ਨੂੰ ਕਿਹਾ ਕਿ ਸਾਲਮ ਸੁਲਮ ਚੱਲ ਜਾਂਦਾ ਜਿੱਦਾਂ, ਤੇ ਕਾਫੀ ਵੱਡੀ ਮਾਤਰਾ 'ਚ ਜਿਹੜੇ ਆ ਰਹੇ ਆ। ਸੋ ਉਹਨਾਂ ਦੇ ਲਈ ਵੀ ਅੱਜ ਫਿਰ ਡਿਸਕਸ ਕਰਾਂਗੇ ਥੋੜਾ ਜਿਹਾ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਜੀ, ਸੋ ਚਲੋ ਫਿਰ ਆਪਾਂ ਉਸੇ ਟੌਪਿਕ ਨੂੰ ਹੀ ਛੇੜ ਲੈਂਦੇ ਆ, ਅਸਾਈਲਮ ਇਸ਼ੂਜ਼ ਜਿਹੜੇ ਯੂਰਪੀਅਨਸ ਦੇ ਆ, ਉਹਨਾਂ ਨੂੰ ਕੀ ਆ ਵੀ ਇੱਕ ਚਲੋ ਯੂਰਪ ਦੇ ਮੁਲਕ ਮਾੜੇ ਨਹੀਂ ਮੰਨੇ ਜਾਂਦੇ, ਚੰਗੇ ਮੁਲਕ ਨੇ, ਵੀ ਉਹ ਛੱਡ ਛਡਾ ਕੇ ਬਾਰਡਰ ਟੱਪ ਕੇ ਤੁਸੀਂ ਅਮਰੀਕਾ ਦੇ ਵਿੱਚ ਆ ਰਹੇ ਆ, ਜਾਂ ਵਿਜ਼ਿਟਰ ਵੀਜ਼ੇ ਤੇ ਆ ਕੇ ਆਪਣਾ ਸਟੇਟਸ ਜਿਹੜਾ ਆ ਉਹ ਤੁਸੀਂ ਗਵਾ ਰਹੇ ਆ, ਸੋ ਉਹਨਾਂ ਨੂੰ ਕਿੱਦਾਂ ਦੇ ਅਸਾਈਲਮ ਦੇ ਜਿਹੜੇ ਫਿਰ ਇਸ਼ੂਜ਼ ਜਿਹੜੇ ਉਹ ਆਉਂਦੇ ਨੇ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਸੋ ਕਾਫੀ ਕਲਾਇੰਟਸ ਨਾਲ ਮੈਂ ਗੱਲ ਕੀਤੀ ਕਿ ਕਿਉਂ ਕੀਤਾ ਤੁਸੀਂ ਇਦਾਂ ਨਾ। ਸੋ ਸਭ ਤੋਂ ਮੇਨ ਰੀਜ਼ਨ ਹੈਗਾ ਫਾਈਨੈਂਸ਼ੀਅਲ, ਕਿ ਉਹ ਕਹਿੰਦਾ ਕਿ ਫਲਾਨਾ ਬੰਦਾ ਇੱਥੇ ਟਰੱਕ ਚਲਾਉਂਦਾ ਸੀ, ਉਹ ਕਹਿੰਦਾ ਮੈਂ 10,000 ਕਮਾਉਂਦਾ, 15,000 ਕਮਾਉਂਦਾ, ਮੇਰੇ ਪੈਸੇ ਨਹੀਂ ਬਣਦੇ ਹਨ। ਸੋ ਪਹਿਲਾਂ ਇਦਾਂ ਕਿ ਇਹ ਸਭ ਚੀਜ਼ਾਂ ਨਾ ਟੈਂਪਰੇਰੀ ਹੁੰਦੀਆਂ, ਹਰੇਕ ਇੰਡਸਟਰੀ ਕੋਈ ਵੀ ਪਰਮਾਨੈਂਟ ਨਹੀਂ ਟੌਪ ਤੇ ਰਹਿੰਦੀ, ਕੋਈ ਵੀ ਇੰਡਸਟਰੀ ਪਰਮਾਨੈਂਟ ਡਾਊਨ ਨਹੀਂ ਰਹਿੰਦੀ, ਹਨਾ। ਸੋ ਇਹ ਇੱਕ ਤਾਂ ਦੇਖਾ ਦੇਖੀ 'ਚ ਬਹੁਤ ਜ਼ਿਆਦਾ ਜਿਹੜੇ ਯੂਰਪੀਅਨ ਲੋਕੀ ਆ ਉਹ ਆ ਗਏ ਇੱਥੇ, ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਅੱਛਾ, ਕਹਿੰਦਾ ਸਾਡਾ ਤਾਂ ਭਾਜੀ ਨੇਬਰਹੁੱਡ ਹੀ 40-50 ਫੈਮਲੀਆਂ ਸੀਗੀਆਂ, ਸਾਰੀਆਂ ਆ ਗਏ, ਜਿੱਥੋਂ ਪੁੱਛੋ ਉਹ ਇਦਾਂ ਹੀ ਕਹਿ ਰਿਹਾ। ਈਵਨ 2 ਨੰਬਰ 'ਚ ਜਿਹੜੇ ਯੂਰਪ ਦੇ ਵਿੱਚ ਪੱਕੇ ਆ, 2 ਨੰਬਰ 'ਚ ਬਾਰਡਰ ਟੱਪ ਕੇ ਜਿਹੜੇ ਉਹ ਆ ਰਹੇ ਆ, ਤੇ ਕਈ ਲੋਕੀ ਤਾਂ ਇਦਾਂ ਦੇ ਵੀ ਸੀਗੇ, ਸਿਟੀਜ਼ਨ ਸੀਗੇ, ਉਹ 2 ਨੰਬਰ 'ਚ ਜਿਹੜਾ ਬਾਰਡਰ ਆ ਉਹ ਟੱਪ ਕੇ ਆ ਗਏ, ਮਤਲਬ ਯੂਰਪੀਅਨ ਸਿਟੀਜ਼ਨ ਇਸ ਤਰ੍ਹਾਂ ਤੇ ਵੀ ਆ ਸਕਦੇ ਸੀ, ਉਹਨਾਂ ਨੂੰ ਕਿਸੇ ਨੇ ਸਲਾਹ ਦੇ ਦਿੱਤੀ ਕਿ ਆ ਜਾਓ। ਫਿਰ ਅੱਗੋਂ ਉਹਨਾਂ ਨੇ ਦੂਜੀ ਮਾੜੀ ਸਲਾਹ ਇਹ ਦਿੱਤੀ ਕਿ ਤੁਸੀਂ ਆ ਕੇ ਯੂਰਪ ਬਾਰੇ ਦੱਸਣਾ ਨਹੀਂ, ਉਹ ਬਹੁਤ ਮਾੜੀ ਉਹਨਾਂ ਨੂੰ ਸਲਾਹ ਦਿੱਤੀ। ਹੁਣ ਦੇਖੋ ਕਿ ਜਿਹੜਾ ਸਾਲਮ ਦਾ ਸਿਸਟਮ ਆ, ਇਹਦੇ ਵਿੱਚ ਇਮੀਗ੍ਰੇਸ਼ਨ ਨੇ ਬੈਕਗ੍ਰਾਉਂਡ ਚੈੱਕ ਐਟ ਸਮ ਪੁਆਇੰਟ ਕਰਨੇ ਆ। ਇਹ ਗੱਲ ਆ ਗਈ ਹੁਣ ਪੈਰਾਲੀਗਲਾਂ ਦੇ ਤੀਰ ਤੁੱਕੇ ਵਾਲੀ, ਕਿ ਪੁਰਾਣਾ ਕੋਈ ਕੇਸ ਹੁੰਦਾ ਹੋਇਆ ਕਿ ਉਹਨਾਂ ਨੇ ਇੱਕ ਵਾਰੀ ਕਿਤੇ ਸੁਣਿਆ ਹੋਣਾ 2005 'ਚ ਇੱਕ ਬੰਦਾ ਪੱਕਾ ਹੋ ਗਿਆ ਜਾਂ ਕਿਸੇ ਦਾ ਕੇਸ ਨਿਕਲ ਗਿਆ, ਉਹਨਾਂ ਨੂੰ ਲੱਗਦਾ ਕਿ ਇਹ ਦੱਸਣ ਦੀ ਲੋੜ ਨਹੀਂ ਇਮੀਗ੍ਰੇਸ਼ਨ ਵਾਲਿਆਂ ਨੂੰ, ਉਹ ਇਹਨਾਂ ਨੂੰ ਸਲਾਹਾਂ ਦੇਈ ਜਾ ਰਹੇ ਆ ਕਿ ਤੁਸੀਂ ਦੱਸੋ ਨਾ ਯੂਰਪ ਦਾ, ਤੁਸੀਂ ਝੂਠ ਬੋਲ ਦਿਓ ਕਿ ਉੱਥੇ ਗਏ ਨਹੀਂ ਸੀਗੇ। ਸੋ ਇਹ ਪ੍ਰੋਬਲਮ ਬਹੁਤ ਵੱਡੀ ਹੈ। ਪਹਿਲੀ ਗੱਲ ਤਾਂ ਤੁਸੀਂ ਇਦਾਂ ਨਹੀਂ ਕਰਨਾ, ਤੁਸੀਂ ਉਹਨਾਂ ਨੂੰ ਸੱਚ ਦੱਸਣਾ, ਕਿਉਂਕਿ ਤੁਸੀਂ ਇਹ 'ਚ ਫਸਣਾ ਹੀ ਫਸਣਾ, ਭਾਵੇਂ ਤੁਹਾਡਾ ਅਸਾਈਲਮ ਕੇਸ ਅਪਰੂਵ ਵੀ ਹੋ ਗਿਆ, ਜਦੋਂ ਤੁਹਾਡੇ ਬੈਕਗ੍ਰਾਉਂਡ ਚੈੱਕ ਕਰਨੇ ਆ ਇਮੀਗ੍ਰੇਸ਼ਨ ਦੇ, ਤੁਹਾਡਾ ਉਹਨਾਂ ਨੂੰ ਸਾਰਾ ਪਤਾ ਕਿ ਇਹ ਕਿੱਥੇ ਰਹਿੰਦਾ ਸੀਗਾ, ਕਿਵੇਂ ਰਹਿੰਦਾ ਸੀਗਾ। ਅਸਾਈਲਮ ਤੁਸੀਂ ਦੇਖੋ ਕਿ US ਦੇ ਵਿੱਚ ਸਿਕਿਉਰਿਟੀ ਦਾ ਕਿੱਡਾ ਵੱਡਾ ਕੰਸਰਨ ਆ, ਕਿਹੜੀਆਂ ਕੰਟਰੀਆਂ ਤੋਂ ਲੋਕ ਇੱਥੇ ਆਉਂਦੇ ਆ, ਹਨਾ, ਕਿਹੜੀ ਜ਼ੋਨਸ ਤੋਂ, ਜਿਹੜੀ ਵਾਰ ਜਿੱਥੇ ਚੱਲਦੀ ਆ। ਸੋ ਬੈਕਗ੍ਰਾਉਂਡ ਚੈੱਕ ਉਹਨਾਂ ਨੇ ਕਰਨੇ ਹੀ ਕਰਨੇ ਆ, ਤੇ ਬੈਕਗ੍ਰਾਉਂਡ ਚੈੱਕ ਤੇ ਤੁਸੀਂ ਜੇ ਵੀ ਪੱਕੇ ਤੌਰ ਤੇ ਜਿਹੜਾ ਗਿਆ, ਕਈ ਤਾਂ ਇਦਾਂ ਦੇ ਵੀ ਕੇਸ ਆਏ ਭਾਜੀ, ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀਗਾ, ਜਿੱਦਾਂ ਕਈਆਂ ਦੇ ਨਿਆਣੇ ਯੂਰਪ ਦੇ ਵਿੱਚ ਪੈਦਾ ਹੋਏ ਆ, ਤੁਸੀਂ ਉਹਨਾਂ ਦਾ ਦੇਖੋ, ਸੋਚ ਕੇ ਦੇਖੋ ਜਰਾ, ਉਹਨਾਂ ਦੇ ਨਿਆਣੇ ਯੂਰਪ 'ਚ ਪੈਦਾ ਹੋਏ ਆ, ਉਹ ਬਰਥ ਸਰਟੀਫਿਕੇਟ ਉਹਨਾਂ ਦੇ, ਉਹ ਕਹਿ ਰਹੇ ਆ ਕਿ ਆਪਾਂ ਯੂਰਪ ਕਦੀ ਗਏ ਨਹੀਂ ਸੀਗੇ, ਆਪਾਂ ਸਿੱਧੇ ਇੰਡੀਆ ਤੋਂ ਜਿਹੜੇ ਆਏ ਆ, ਹਨਾ। ਦੇਖੋ ਤੇ ਇੰਨੀ ਕੁ ਤਾਂ ਹਨਾ ਕਾਮਨ ਸੈਂਸ ਆਪ ਹੀ ਬੰਦੇ ਨੂੰ ਵਰਤਣੀ ਚਾਹੀਦੀ ਕਿ ਸਿੱਧਾ ਹੀ ਫਸ ਜਾਣਾ, ਹੈ ਨਾ। ਮਤਲਬ ਇੰਨਾ ਬੇਵਕੂਫ ਸਮਝਦੇ ਇਮੀਗ੍ਰੇਸ਼ਨ ਨੂੰ, ਇੰਨੀ ਇਮੀਗ੍ਰੇਸ਼ਨ ਬੇਵਕੂਫ ਹੈ ਨਹੀਂ ਗੀ ਇੰਨੀ ਜਿੰਨੀ ਸਮਝਦੇ ਆ। ਤੇ ਕੀ ਆ ਹੁਣ ਇਹਦੇ ਵਿੱਚ ਚੱਕਰ ਕੀ ਹੁੰਦਾ ਕਿ ਜਿਹੜਾ ਬੰਦਾ ਯੂਰਪ ਦੇ ਵਿੱਚ ਹੈਗਾ, ਉਹਦੇ ਉੱਤੇ ਹੈਗਾ ਇੱਕ ਫਰਮ ਰੀਸੈਟਲਮੈਂਟ ਬਾਰ, ਕਿ ਬੰਦਾ ਕਿਸੇ ਹੋਰ ਕੰਟਰੀ ਦੇ ਵਿੱਚ ਪੱਕਾ ਹੋ ਸਕਦਾ ਸੀਗਾ ਕਿ ਨਹੀਂ ਹੋ ਸਕਦਾ ਸੀਗਾ। ਸੋ ਇੰਨਾ ਕੁ ਪੈਰਾਲੀਗਲ ਨੂੰ ਪਤਾ, ਇੰਨੇ ਕੁ 'ਚ ਉਹ ਕਹਿ ਦਿੰਦੇ ਕਿ ਨਹੀਂ, ਇਹ ਤਾਂ ਤੇਰਾ ਕੇਸ ਨਾ ਇਹਨੇ ਡਿਨਾਈ ਕਰ ਦੇਣਾ, ਕਿਉਂਕਿ ਉਹਨਾਂ ਕੋਲ ਸ਼ਾਇਦ ਉਹ ਪਾਰ ਨਹੀਂ ਹੋਈ ਹੋਣੀ, ਉਹ ਕਰਦੇ ਹੋਣੇ ਫਾਈਲ ਤੇ ਡਿਨਾਈ ਹੋ ਜਾਂਦੇ। ਸੋ ਇਹ ਹੈ ਕਿ ਜਿਹੜਾ ਉਹ ਯੂਰਪ ਵਾਲੇ ਜਿਹੜੇ ਕੇਸ ਆ, ਉਹ ਤੁਹਾਨੂੰ ਇਹ ਦੱਸਣਾ ਪੈਣਾ ਕਿ ਤੁਹਾਡੀ ਜੇ ਸਜੋਰਨੋ ਸੀਗੀ, ਮੰਨ ਲਓ ਕਿਸੇ ਦੀ ਸਾਲ ਡੇਢ ਦੀ ਰਹਿੰਦੀ ਆ, ਉਹਨੂੰ ਇਹ ਦੱਸਣਾ ਪੈਣਾ ਕਿ ਇਹ ਜਿਹੜੀ ਸਜੋਰਨੋ ਅੱਗੇ ਐਕਸਟੈਂਡ ਕਿਉਂ ਨਹੀਂ ਹੋ ਸਕਦੀ ਸੀ, ਕੀ ਪ੍ਰੋਬਲਮ ਸੀ, ਇਹਦੇ ਕੰਮ ਦੇ ਨਾਲ ਟਾਈਡ ਅਪ ਸੀਗਾ, ਕਿ ਕੀ ਚੱਕਰ ਪਿਆ ਇਹਦਾ ਕਿ ਇਹ ਅੱਗੇ ਹੋਰ ਐਕਸਟੈਂਡ ਨਹੀਂ ਹੋ ਸਕਦੀ ਸੀ। ਸੋ ਉਹਦੇ ਵਿੱਚ 2-3 ਫੈਕਟ ਪੈਟਰਨ ਜਿਹੜੇ ਉਹ ਆ ਜਾਂਦੇ ਆ। ਇੱਕ ਤਾਂ ਬੰਦਾ ਹੈਗਾ ਜਿਹੜਾ ਸਿਟੀਜ਼ਨ ਸੀਗਾ ਯੂਰਪ ਦੇ ਵਿੱਚ, ਜਿਹੜਾ ਤਾਂ ਸਿਟੀਜ਼ਨ ਸੀਗਾ ਉਹ ਇੱਥੇ ਆ ਰਿਹਾ, ਉਹਦਾ ਅਸਾਈਲਮ ਕੇਸ ਪਾਸ ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਸਵਾਲ ਪੁੱਛੇ ਜਾਓਗੇ ਉਹੀ ਹੈ ਕਿ ਤੁਸੀਂ
ਫਰਾਂਸ ਦੇ ਵਿੱਚ, ਇਟਲੀ ਦੇ ਵਿੱਚ ਤੁਸੀਂ ਪੁਲਿਸ ਨੂੰ ਰਿਪੋਰਟ ਕੀਤਾ ਸੀਗਾ? ਕਿਉਂ ਨਹੀਂ ਕੀਤਾ ਸੀਗਾ? ਪੁਲਿਸ ਨੇ ਕੀ ਕਿਹਾ? ਉਹਨਾਂ ਨੇ ਤੁਹਾਡੀ ਹੈਲਪ ਕੀਤੀ? ਤੁਹਾਨੂੰ ਕੀ ਖਤਰਾ ਸੀਗਾ? ਸੋ ਇਹ ਜਿਹੜੇ ਆ ਕਾਫੀ ਐਡਵਾਂਸ ਮੁਲਕ ਆ, ਜਿਹੜਾ ਪੁਲਿਸ ਇੱਥੇ ਦੀ ਕੋਈ ਕਰਪਟ ਨਹੀਂ ਹੈਗੀ। ਸੋ ਉਹਦੇ ਵਿੱਚ ਪਤਾ ਨਹੀਂ ਕੀ ਪੈਰਾਲੀਗਲ ਕਹਾਣੀਆਂ ਬਣੀਆਂ ਪਾ ਦਿੰਦੇ ਕਿ ਮੈਨੂੰ ਆਪਣੀ ਫੈਮਿਲੀ ਤੋਂ ਖਤਰਾ ਸੀਗਾ, ਮੇਰੇ ਭਰਾ ਮੈਨੂੰ ਮਾਰਨਾ ਚਾਹੁੰਦੇ ਸੀਗੇ, ਏਦਾਂ ਸੀਗਾ, ਓਦਾਂ ਸੀਗਾ। ਉਹ ਸਭ ਕੁਛ ਨਹੀਂ ਚੱਲਦਾ ਉਹ, ਕਿਉਂਕਿ ਸਟੇਟ ਐਕਟਰ ਜਿਹੜਾ ਹੋਣਾ ਚਾਹੀਦਾ, ਤੇ ਐਡੇ ਵੱਡੇ ਮੁਲਕ ਆ, ਤੇ ਇਹਦੇ ਵਿੱਚ ਤੁਸੀਂ ਈਜ਼ੀਲੀ ਜੇ ਸਿਟੀਜ਼ਨ ਹੈਗਾ ਉਹ ਰਹਿ ਸਕਦਾ, ਰੀਲੋਕੇਟ ਕਰ ਸਕਦਾ, ਇਨਫੈਕਟ ਹੋਰ ਯੂਰਪੀਅਨ ਕੰਟਰੀ 'ਚ ਵੀ ਜਾ ਸਕਦਾ। ਸੋ ਸਿਟੀਜ਼ਨ ਬੰਦਾ ਭੁੱਲ ਕੇ ਵੀ ਇਹ ਨਾ ਕਰੇ, ਉਹ ਸਿੱਧੇ E2 ਵੀਜ਼ੇ ਤੇ ਆਵੇ, ਤੇ E2 ਵੀਜ਼ੇ ਲਈ $1.5 ਤੋਂ ਲੱਖ ਘੱਟੋ ਘੱਟ ਤੁਹਾਨੂੰ ਜਿਹੜੇ ਚਾਹੀਦੇ ਆ। ਤੇ ਮੇਨ ਕੰਪਲੇਂਟ ਇਹੀ ਹੈ ਕਿ ਇੰਨੇ ਪੈਸੇ ਹੈ ਨਹੀਂਗੇ, ਤੇ ਜੇ ਇੰਨੇ ਪੈਸੇ ਹੈ ਨਹੀਂਗੇ ਤੇ ਤੁਸੀਂ ਥੋੜਾ ਜਿਹਾ ਹੋਰ ਉੱਥੇ ਕੰਮ ਕਰੋ ਯੂਰਪ ਤੇ, ਸਿਟੀਜ਼ਨ ਬਣ ਕੇ ਜਿਹੜਾ ਉਹ ਆਓ। ਦੂਜੀ ਕਲਾਸ ਦੇ ਲੋਕੀ ਉਹ ਆ ਗਏ ਜਿਹਨਾਂ ਕੋਲ ਸਜੋਰਨੋ ਸੀ, ਜਿਹੜੇ ਸਿਟੀਜ਼ਨ ਬਣ ਸਕਦੇ ਆ। ਥੋੜਾ ਜਿਹਾ ਮਹੀਨਾ ਕੁਝ ਸਾਲ ਰਹਿ ਗਏ, ਕਾਹਲੀ ਨਾ ਕਰੋ, ਸਿਟੀਜ਼ਨ ਬਣੋ ਤੇ E2 ਵੀਜ਼ੇ ਰਾਹੀਂ ਆਓ। ਸਹੀ ਰਸਤਾ ਹੈਗਾ, ਸਰਟਨ ਰਸਤਾ ਹੈਗਾ, ਤੁਹਾਡਾ ਕੰਮ ਬਣ ਜਾਊਗਾ, ਜਵਾਕਾਂ ਦਾ ਕੰਮ ਬਣ ਜਾਊਗਾ, ਤੇ ਲਾਈਫ ਥੋੜੀ ਈਜ਼ੀ ਹੋ ਜਾਊਗੀ। ਜੀ ਹਾਂਜੀ ਜੀ ਜੀ, ਕੰਟੀਨਿਊ ਕਰੋ ਜੀ। ਅੱਛਾ ਜੀ। ਸੋ ਮੰਨ ਲਓ ਹੁਣ ਜਿਹੜਾ ਸਿਟੀਜ਼ਨ ਵਾਲੇ ਨੂੰ ਤਾਂ ਆਪਾਂ ਹਟਾ ਦਈਏ, ਸਿਟੀਜ਼ਨ ਵਾਲਾ ਤਾਂ ਆਪਣਾ ਆ ਹੀ ਨਹੀਂ ਸਕਦਾ ਨਾ, ਉਹ ਆ ਸਕਦਾ, ਉਹਦੀ ਰੀਲੋਕੇਸ਼ਨ ਦਾ ਮੁੱਦੇ ਤੇ ਉਹਦਾ ਡਿਨਾਈ ਹੋ ਜਾਣਾ ਬੇਸਿਕਲੀ ਸਟ੍ਰੇਟ ਫਾਰਵਰਡ। ਤੇ ਫਰਮ ਰੀਸੈਟਲਮੈਂਟ ਪਾ ਕਿ ਬੰਦਾ ਇੱਕ ਪਰਮਾਨੈਂਟਲੀ ਕਿਸੇ ਜਗ੍ਹਾ ਤੇ ਰਹਿ ਸਕਦਾ ਸੀਗਾ ਕਿ ਨਹੀਂ ਰਹਿ ਸਕਦਾ ਸੀਗਾ, ਉਹ ਮੁੱਦਾ ਹੈਗਾ। ਇਹ ਮੁੱਦਾ ਨਹੀਂ ਹੈਗਾ ਕਿ ਸਜੋਰਨੋ ਹੈਗੀ ਕਿ ਨਹੀਂ ਹੈਗੀ। ਸੋ ਮੁੱਦਾ ਐਕਸਪਲੇਨ ਕਰਨਾ ਆਉਣਾ ਚਾਹੀਦਾ ਕਿ ਫਰਮ ਰੀਸੈਟਲਮੈਂਟ ਆਣ ਕੇ ਪੱਕੇ ਤੌਰ ਤੇ ਨਹੀਂ ਰਹਿ ਸਕਦਾ ਸੀਗਾ, ਟੈਂਪਰੇਰੀ ਸੀਗਾ। ਤੇ ਹੁਣ ਫੈਕਟ ਪੈਟਰਨ ਇਹ ਆ ਗਿਆ ਕਿ ਇੱਕ ਬੰਦਾ ਮੰਨ ਲਓ 10 ਸਾਲ ਤੋਂ ਇਟਲੀ ਰਹਿ ਰਿਹਾ, ਉਹ ਜੇ ਸਿੱਧਾ ਇੱਥੇ ਆ ਰਿਹਾ ਤਾਂ ਉਹ ਬੰਦੇ ਨੂੰ ਆਪਣਾ ਦੱਸਣਾ ਪੈਣਾ ਕਿ 10 ਸਾਲ ਤੋਂ ਪਹਿਲਾਂ ਉਹਦੀਆਂ ਗਤੀਵਿਧੀਆਂ ਕੀ ਸੀਗੀਆਂ, ਕੇਸ ਕੀ ਸੀਗਾ, ਇਟਲੀ ਕਿਉਂ ਗਿਆ। 10 ਸਾਲ ਇਟਲੀ 'ਚ ਰਿਹਾ, ਉਹਨੂੰ ਇਟਲੀ ਦਾ ਦੱਸਣਾ ਪੈਣਾ, ਇਟਲੀ ਦੇ ਵਿੱਚ ਕੀ ਸਰਗਰਮੀਆਂ ਕੀਤੀਆਂ, ਧਾਰਮਿਕ ਤੌਰ ਤੇ ਕਿਹੜੇ ਗੁਰਦੁਆਰਿਆਂ 'ਚ ਗਿਆ, ਕਿਹੜੇ ਲੋਕਾਂ ਨਾਲ ਮਿਲਿਆ, ਇਟਲੀ ਦੇ ਵਿੱਚ ਕੀ ਮੁਹਿੰਮ ਕੀਤੀ, ਕਿਹਨੂੰ ਕੰਟਰੀਬਿਊਸ਼ਨ ਕੀਤੀ, ਕਿੱਥੇ ਚੈਰਿਟੀ ਕੀਤੀ, ਕੀ ਵਿਚਾਰ ਕੀਤੇ, ਕਿੰਨੇ ਵਾਰੀ ਗੁਰਦੁਆਰੇ ਗਿਆ, ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ, ਕੀ ਵਿਚਾਰ ਆ। ਸੋ ਉਸ ਤੋਂ ਬਾਅਦ ਇਹ ਦੱਸਣਾ ਪੈਣਾ ਕਿ ਇਟਲੀ ਤੋਂ ਬਾਅਦ ਸਿੱਧੇ ਆਪਣਾ ਇਟਲੀ ਹੋਰ ਕਿਸੇ ਦੇਸ਼ 'ਚ ਨਹੀਂ ਗਿਆ, ਉੱਥੇ ਅਸਾਈਲਮ ਕਿਉਂ ਨਹੀਂ ਮੰਗੀ, ਉੱਥੇ ਵੀ ਅਸਾਈਲਮ ਮਿਲਦੀ ਆ, ਉੱਥੇ ਕਿਉਂ ਨਹੀਂ ਅਸਾਈਲਮ ਮੰਗੀ, US ਕਿਉਂ ਆਇਆ। ਤੇ US ਆਉਣ ਤੋਂ ਪਹਿਲਾਂ ਇਹ ਹੈ ਕਿ ਉਹਨਾਂ ਦਾ ਇਹ ਮੇਨ ਆ ਗਿਆ ਕਿ ਇਦਾਂ ਦਾ ਹੁਣ ਰੀਸੈਂਟ ਕੀ ਹੋਇਆ 2021 ਦੇ ਵਿੱਚ ਇੰਡੀਆ ਦੇ ਵਿੱਚ ਕੀ ਹੋਇਆ, 22 ਦੇ ਵਿੱਚ ਕੀ ਹੋਇਆ, ਜਾਂ ਜਦੋਂ ਵੀ ਤੁਹਾਡਾ ਕੇਸ ਲੱਗੂਗਾ 24 25 ਜੋ ਵੀ ਤੁਹਾਡੀ ਟਾਈਮਲਾਈਨ ਆ, ਕਿ ਲੇਟੈਸਟ ਇੰਡੀਆ ਦੇ ਵਿੱਚ ਕੀ ਹੋਇਆ ਤੁਹਾਡੇ ਨਾਲ। ਤੁਸੀਂ ਤਾਂ ਚਲੋ ਬਾਹਰ ਸੀ, ਤੁਹਾਡੇ ਨਾਲ ਤਾਂ ਨਹੀਂ ਹੋ ਸਕਦਾ, ਮਗਰੋਂ ਜਿਹੜਾ ਪਰਿਵਾਰ ਬਚਿਆ, ਕਜ਼ਨ ਬਚੇ ਆ, ਸੱਜਣ ਮਿੱਤਰ ਤੁਹਾਡੇ ਜਿਹੜੇ ਹੈਗੇ, ਕਿ ਮਗਰੋਂ ਕੀ ਮਾਹੌਲ ਚੱਲ ਰਿਹਾ, ਕੀ ਸਬੂਤ ਤੁਸੀਂ ਦੇ ਸਕਦੇ ਆ ਕਿ ਤੁਹਾਡਾ ਜਿਹੜਾ ਡਰ ਸੀਗਾ ਉਹ ਹੋਰ ਵੱਧ ਗਿਆ ਕਿ ਤੁਹਾਨੂੰ ਇਟਲੀ ਤੋਂ ਅਮਰੀਕਾ ਆਉਣਾ ਪਿਆ। ਸੋ ਜਿਹੜੇ PR ਵਾਲੇ ਆ ਇੰਡੀਆ ਨਹੀਂ ਗਏ, ਉਹਨਾਂ ਨੂੰ ਉਹ ਚੀਜ਼ ਤੇ ਕਨਸੈਂਟਰੇਟ ਕਰਨਾ ਪੈਣਾ। ਇਹਦੇ ਨਾਲ ਉਹਨਾਂ ਨੂੰ ਜਦੋਂ ਹੁਣ ਕੇਸ ਇਹਨਾਂ ਦੇ ਲੰਬੇ ਚੱਲਣੇ ਆ, ਤਾਂ ਇਹਨਾਂ ਨੂੰ US ਦੇ ਵਿੱਚ ਆਪਣੀ ਜਿਹੜੀ ਐਕਟੀਵਿਟੀ ਆ ਉਹਨੂੰ ਪ੍ਰੋਪਰ ਡਾਕੂਮੈਂਟ ਕਰਨਾ ਪੈਣਾ ਕਿ US 'ਚ ਕਿਹੜੇ ਗੁਰਦੁਆਰੇ ਜਾਂਦੇ ਆ, ਕਿਹੜੇ ਮੇਲਿਆਂ ਤੇ ਜਾਂਦੇ ਆ, ਕਿਹੜੇ ਪ੍ਰੋਟੈਸਟਾਂ 'ਚ ਜਾਂਦੇ ਆ, ਉਹ ਸਾਰਿਆਂ ਨੂੰ ਫੋਟੋਆਂ ਰਾਹੀਂ, ਐਫੀਡੇਵਿਟ ਰਾਹੀਂ, ਮਤਲਬ ਸਬੂਤ ਤੁਸੀਂ ਆਪਣੇ ਜਿਹੜੇ ਜ਼ਿਆਦਾ ਨਾਰਮਲ ਨਾਲੋਂ ਜ਼ਿਆਦਾ ਜਿਹੜੇ ਇਕੱਠੇ ਕਰਨੇ ਆ, ਕਿਉਂਕਿ ਇਹ ਜਿਹੜਾ ਯੂਰਪ ਵਾਲਾ ਜਿਹੜਾ ਫਿਰ ਮੁੱਦਾ ਉਹ ਆਊਗਾ ਕਿ ਕਿਤੇ ਇਹ ਬੰਦਾ ਝੂਠ ਤਾਂ ਨਹੀਂ ਬੋਲਦਾ। ਫਿਰ ਇਹਦੇ ਵਿੱਚ ਦੂਜਾ ਫੈਕਟ ਪੈਟਰਨ ਇਹ ਆ ਗਿਆ ਕਿ ਉਹ ਇਟਲੀ ਸੀਗੇ, ਫਰਾਂਸ ਸੀਗੇ, ਜਿੱਥੇ ਵੀ ਸੀਗੇ, ਪਰ ਉਹ ਇੰਡੀਆ ਗਏ, ਆਪਣੀ ਜਾਂ ਜਿਹੜੀ ਵੀ ਕੰਟਰੀ ਉਹ ਰਹਿੰਦੇ ਆ ਉੱਥੇ ਗਏ ਆ। ਸੋ ਉਹ ਜਿਹੜਾ ਟਾਈਮ ਫਰੇਮ ਹੈਗਾ, ਜਿਹੜਾ 3 ਮਹੀਨੇ 4 ਮਹੀਨੇ 6 ਮਹੀਨੇ ਜਿਹੜੇ ਗਏ ਆ, ਜਿਹੜੇ ਸਿੱਧੇ ਫਿਰ ਉੱਥੋਂ ਦੀ ਵਾਪਸ ਆਏ ਆ, ਆਪਣੇ ਕੰਟਰੀ ਤੋਂ ਵਾਪਸ ਆਏ ਆ, ਉਹਨਾਂ ਨੂੰ ਜਿਹੜੀ ਕਨਸੈਂਟਰੇਸ਼ਨ ਆ ਉੱਤੇ ਕਰਨੀ ਪੈਣੀ ਕਿ ਜਦੋਂ ਉਹ ਆਪਣੀ ਕੰਟਰੀ ਗਏ ਸੀਗੇ ਉੱਥੇ ਕੀ ਹੋਇਆ, ਉੱਥੇ ਉਹਨਾਂ ਨੇ ਕਿਹੜੇ ਪ੍ਰੋਟੈਸਟਾਂ 'ਚ ਪਾਰਟਿਸਿਪੇਟ ਕੀਤਾ, ਉੱਥੇ ਕੀ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਆ ਉਹ ਆਈਆਂ, ਉਹ ਚੀਜ਼ ਤੇ ਉਹਨਾਂ ਨੂੰ ਜਿਹੜਾ ਐਮਫੈਸਿਸ ਆ ਉਹ ਜ਼ਿਆਦਾ ਕਰਨਾ ਪੈਣਾ। ਤੇ ਫਿਰ ਉਹਨਾਂ ਨੂੰ ਇਹ ਦੱਸਣਾ ਪੈਣਾ ਕਿ ਤੇਰੇ ਕੋ ਉੱਥੇ ਦੀ ਵੀ PR ਸੀਗੀ, ਤੂੰ ਉੱਥੇ ਕਿਉਂ ਨਹੀਂ ਗਿਆ, ਅਮਰੀਕਾ ਕਿਉਂ ਤੂੰ ਚੂਜ਼ ਕੀਤਾ, ਹੈ ਨਾ। ਸੋ ਉਸ ਚੀਜ਼ ਦੀ ਐਕਸਪਲੇਨੇਸ਼ਨ ਜਿਹੜੀ ਉਹ ਦੇਣੀ ਪੈਣੀ ਹੈ। ਤੇ ਅਗੇਨ ਸੇਮ ਥਿੰਗ, ਉਹ ਜਦੋਂ ਤੇ ਜਿੰਨੇ ਵੀ ਸਾਲਮ ਵਾਲੇ ਜਿਹੜੇ ਹੈਗੇ ਆ, ਸੋ ਇਹ ਆ ਕਿ ਆਪਣੀ ਜਿਹੜੀ ਐਕਟੀਵਿਟੀ ਜਿਹੜੀਆਂ ਹੈਗੀਆਂ ਉਹ ਅਮਰੀਕਾ 'ਚ ਜਾਰੀ ਰੱਖਣੀਆਂ। ਤੇ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੈ ਕੇਸਾਂ ਦੇ ਵਿੱਚ ਦੇਖ ਰਹੇ ਹਾਂ, ਜਿਹੜੇ ਪੁਰਾਣੇ ਜਿੰਨੇ ਵੀ ਵਕੀਲ ਸੀਗੇ, ਕਿਸੇ ਨੇ ਕਿਸੇ ਨੂੰ ਨਹੀਂ ਦੱਸਿਆ ਇਹ ਕਿ ਤੁਸੀਂ ਗਤੀਵਿਧੀਆਂ ਆਪਣੀਆਂ ਜਾਰੀ ਰੱਖਣੀਆਂ। ਉਹਨਾਂ ਨੇ ਪੈਸੇ ਇਕੱਠੇ ਕਰਕੇ ਕੇਸ ਲਾ ਕੇ ਫਿਰ ਮੁੜ ਕੇ ਭੁੱਲ ਗਏ ਕਿ 5-6 ਸਾਲ ਬਾਅਦ ਕੇਸ ਆਉਂਦਾ, ਤੇ ਉਹ ਸਿੰਪਲੀ ਡਿਨਾਈ ਕਰ ਦਿੰਦੇ ਕਿ ਤੈਨੂੰ ਤਾਂ ਲੱਭ ਨਹੀਂ ਰਹੀ, ਤੇਰੀ ਤਾਂ ਪ੍ਰੋਬਲਮ ਟਲ ਗਈ ਹੈ। ਸੋ ਇਹ ਤੁਹਾਡੇ ਹੱਥ ਹੈ ਕਿ ਤੁਸੀਂ ਜਾਓ, ਵੱਧ ਚੜ ਕੇ ਆਪਣੀ ਸ਼ਮੂਲੀਅਤ ਦਿਓ, ਜੋ ਵੀ ਤੁਹਾਡਾ ਪੋਲੀਟੀਕਲ ਓਪੀਨੀਅਨ ਆ, ਰਿਲੀਜੀਅਸ ਓਪੀਨੀਅਨ ਆ, ਤੇ ਤੁਹਾਡਾ ਜਿਹੜਾ ਕੇਸ ਆ ਉਹ ਤੁਹਾਡਾ ਹੀ ਸਟਰੋਂਗ ਹੋਊਗਾ। ਤੇ ਉਹ ਜਿਹੜੇ ਐਵੀਡੈਂਸ ਆ ਉਹ ਹਰ ਸਾਲ ਤੁਸੀਂ ਕੁਛ ਨਾ ਕੁਛ ਐਵੀਡੈਂਸ ਜਿਹੜੇ ਆਪਣੇ ਇਕੱਠੇ ਕਰੋ। ਜਿਹੜੀਆਂ ਤੁਹਾਡੀ ਡੋਨੇਸ਼ਨ ਰਿਸੀਟਸ ਹੈਗੀਆਂ ਉਹਨੂੰ ਬੈਂਕ ਸਟੇਟਮੈਂਟ ਨਾਲ ਕੋਰਸਪੋਂਡਿੰਗ ਮੈਚ ਕਰੋ, ਤਾਂ ਕਿ ਜਦੋਂ ਆਪਾਂ ਜਾ ਕੇ ਆਰਗਿਊ ਕਰਦੇ ਹੋਈਏ ਤਾਂ ਆਪਾਂ ਦੱਸੀਏ ਕਿ ਆਹ ਦੇਖੋ ਰਸੀਦ ਆ, ਦੇਖੋ ਇਹਦੀਆਂ ਬੈਂਕ ਆਫ ਅਮਰੀਕਾ ਦੀਆਂ ਸਟੇਟਮੈਂਟ, ਇਹਨਾਂ ਇਹ ਪੂਰਾ ਜਿਹੜਾ ਮੈਚ ਕਰਦਾ, ਉਹਨਾਂ ਤੁਹਾਡੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਵੱਧਦੀ ਆ।
ਸੋ ਇਹ ਜਿਹੜੇ ਸਾਰੇ ਐਵੀਡੈਂਸ ਆ ਇਹ ਕਰੋ। ਉਹ ਪੁਰਾਣੇ ਟਾਈਪਰਾਈਟਰ ਵਾਲੇ, ਹਾਕੀ ਸਟਿਕ ਵਾਲੇ, ਕਈ ਵਾਰੀ ਮੈਂ ਦੱਸਿਆ ਕਿ ਉਹ ਜ਼ਮਾਨੇ ਜਿਹੜੇ ਚੱਲ ਗਏ ਆ। ਇਹ ਵੈਸੇ ਵੀ ਰਿਟਾਇਰ ਟੂਰ ਹੋ ਜਾਣੇ ਹੋਰ 5-10 ਸਾਲਾਂ ਨੂੰ ਵਕੀਲ। ਤੇ ਗੇਮ ਜਿਹੜੀ ਆ ਉਹ ਬਹੁਤ ਜ਼ਿਆਦਾ ਇਵੋਲਵ ਹੋ ਗਈ, ਡਿਸੀਜਨ ਬਹੁਤ ਜ਼ਿਆਦਾ ਲੇਟੈਸਟ ਆ ਰਹੇ ਆ। ਤੇ ਸਿਰਫ ਉੱਥੇ ਹੀ ਗੱਲ ਹੁਣ ਜਿਹੜੀ ਨਹੀਂ ਰਹਿਣੀ ਆ। ਤੇ ਕਦੀ ਦੇਖੋ ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਵਿਟੇਕਰ। ਸੋ ਇਹ ਹੁਣ ਕੰਪਲੈਕਸ ਹੋ ਗਿਆ। ਇਹ 1980 ਨਹੀਂ ਹੁਣ ਚੱਲਦਾ ਕਿ ਜਿਹੜਾ ਬੰਦਾ ਆਇਆ ਉਹੀ ਕੀਤਾ ਤੇ ਉਹਦਾ ਹਰੇਕ ਦਾ ਕੇਸ ਜਿਹੜਾ ਪਾਸ ਹੋ ਜਾਣਾ। ਅੱਜ ਬਾਈਡਨ ਅੱਜ ਕੇਸ ਪਾਸ ਹੋ ਰਿਹਾ, ਪਰ ਇਹ ਯਾਦ ਰੱਖਿਓ ਕਿ ਤੁਹਾਡੀ ਟਰੰਪ ਦੇ ਟਾਈਮ ਤੇ ਹੀਰਿੰਗ ਜਿਹੜੀ ਆਣੀ ਆ, ਅਟਰਨੀ ਜਨਰਲ ਦੇ ਕੋਲ ਪਾਵਰ ਹੈਗੀ, ਉਹ ਡਿਸੀਜਨ ਨੂੰ ਚੱਕ ਕੇ ਸਿੱਧਾ ਮੋਡੀਫਾਈ ਕਰ ਸਕਦਾ ਕਿ ਆਹ ਡਿਸੀਜਨ ਨੂੰ ਤੁਸੀਂ ਆਹ ਤਰੀਕੇ ਨਾਲ ਇੰਟਰਪ੍ਰੀਟ ਕਰੋ। ਸੋ ਅੱਜ ਤੁਸੀਂ ਕਹਿ ਰਹੇ ਨਾ ਕਿ ਨਹੀਂ ਕੇਸ ਤਾਂ ਕਿਸੇ ਦੇ ਵੀ ਪਾਸ ਹੋ ਜਾਂਦੇ। ਸਾਡੇ ਵੀ ਸੋਸ਼ਲ ਮੀਡੀਆ ਤੇ ਕਮੈਂਟ ਮਾਰਦੇ ਲੈ ਇਹਦੇ ਵਿੱਚ ਕੀ ਸੀਗਾ, ਇਹਦਾ ਪਾਸ ਹੋ ਜਾਣੇ, ਹਰੇਕ ਦੇ ਹੋ ਜਾਣੇ। ਅੱਜ ਹੋਣੇ ਆ, 3 ਸਾਲ ਬਾਅਦ ਨਹੀਂ ਹੋਣੇ। ਫਿਰ ਤੁਸੀਂ ਲੱਭਣਾ ਸਾਨੂੰ ਕਿ ਅੱਛਾ ਜੀ ਕੀ ਕਹਿੰਦੇ ਸੀਗੇ, ਸੁਣ ਕੇ ਦੇਖੀਏ ਰੇਡੀਓ। ਸੋ ਆਹ ਚੀਜ਼ਾਂ ਦਾ ਹੁਣੇ ਤੋਂ ਧਿਆਨ ਰੱਖੋ। ਹਮੇਸ਼ਾ ਇਦਾਂ ਦਾ ਮਾਹੌਲ ਨਹੀਂ ਰਹਿੰਦਾ। ਕਦੀ ਮੈਟਰ ਆਫ ਇਹ ਵੀ ਕੁਛ ਕਹਿੰਦਾ, ਕਦੀ ਮੈਟਰ ਆਫ ਇਹ ਵੀ ਕੁਛ ਕਹਿੰਦਾ ਹੈਗਾ। ਸੋ ਜਦੋਂ ਹੁਣ ਟਰੰਪ ਨੇ ਜੇ ਆ ਗਿਆ ਵਾਪਸ, ਉਹਨੇ ਸਿੱਧਾ ਹੀ ਕਿਹਾ ਹੈ ਕਿ ਇਮੀਗ੍ਰੇਸ਼ਨ ਉਹਨੇ ਖਿੱਚਣੀ ਹੈ। ਸੋ ਜਿਹੜੇ ਪੈਂਡਿੰਗ ਕੇਸਸ, ਉਹ ਤੁਹਾਡੀ ਤਰੀਕ ਜਿਹੜੀ ਆ ਮੋਸਟ ਲਾਈਕਲੀ 2025, 26, 27 ਇਹਦੇ ਵਿੱਚ ਪੈਣੀ ਆ। ਅੱਜ ਮਾਹੌਲ ਵਧੀਆ ਵਾ, ਉਦੋਂ ਮਾਹੌਲ ਵਧੀਆ ਨਹੀਂ ਹੋਣਾ। ਸੋ ਉਦੋਂ ਫਿਰ ਜਿਹੜੀ ਹੈ ਸਟ੍ਰਿਕਟ ਇੰਟਰਪ੍ਰੀਟੇਸ਼ਨ ਹੋਣੀ ਆ। ਸੋ ਇਹ ਸਾਰੀਆਂ ਚੀਜ਼ਾਂ ਫਿਰ ਉਦੋਂ ਕੈਲਕੂਲੇਸ਼ਨ ਚ ਆਉਣੀਆਂ। ਜੀ, ਸੋ ਭਾਈ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਆ ਉਹ ਤੁਸੀਂ ਲਿਓ। ਬਿਲਕੁਲ ਜੋ ਅੱਜ ਦਿਸਦਾ ਹੁੰਦਾ ਆ ਉਹੀ ਭਵਿੱਖ ਦੇ ਵਿੱਚ ਨਹੀਂ ਰਹਿੰਦਾ। ਤਬਦੀਲੀਆਂ ਆਉਂਦੀਆਂ ਰਹਿੰਦੀਆਂ। 2 ਸਾਲ ਪਹਿਲਾਂ ਹੋਰ ਇਮੀਗ੍ਰੇਸ਼ਨ ਤਰੀਕੇ ਦੇ ਨਾਲ ਵਰਤ ਰਹੀ ਸੀ, ਅੱਜ ਜਿਹੜੀ ਆ ਉਹ ਕੁਛ ਹੋਰ ਜਿਹੜੀ ਉਹ ਚੱਲ ਰਹੀ ਹੈਗੀ ਆ।